ਦਿਖਾ ਰਹੇ ਹਾਂ ਤੁਹਾਨੂੰ ਸਿੱਧੂ ਮੂਸੇਵਾਲਾ ਦੀ ਉਹ ਗੱਡੀ ਜਿਸ ਗੱਡੀ ਦੇ ਵਿੱਚ ਸਿੱਧੂ ਮੂਸੇਵਾਲਾ ਮੌਜੂਦ ਸੀ। ਉਹ ਗੱਡੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਸ ਤਰ੍ਹਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀ ਫਾਇਰਿੰਗ ਹੋਈ ਆ, ਜਿਹੜੇ ਗੋਲੀਆਂ ਦੇ ਨਿਸ਼ਾਨ ਆ ਉਹ ਗੱਡੀ ਦੇ ਜਿਹੜਾ ਵਿੱਚ ਦਿਸ ਰਹੇ ਨੇ। ਗੱਡੀ ਦੇ ਵਿੱਚ ਤੁਹਾਨੂੰ ਦਿਖਾ ਰਹੇ ਕਿ ਕਿਸ ਤਰੀਕੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ। ਦਿਖਾ ਦਈਏ ਨੀਚੇ ਵਿੰਡੋ ਦੇ ਵਿੱਚ ਇੱਕ ਬਾਰੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਘੱਟੋ ਘੱਟ 4-5 ਜਿਹੜੇ ਬੁਲਟ ਆ ਉਹ ਸ਼ਾਟ ਕੀਤੇ ਗਏ ਨੇ। 4-5 ਬੁਲਟ ਆ ਜਿਹੜੇ ਉਹ ਗੱਡੀ ਦੇ ਵਿੱਚ ਵੱਜੇ ਨੇ। ਉਸ ਤੋਂ ਪਾਸ ਇਹ ਪਿੱਛੇ ਵੀ ਤੁਹਾਨੂੰ ਦਿਖਾ ਦਈਏ ਕਿ ਪਿਛਲੇ ਸਾਈਡ ਤੋਂ ਵੀ ਜਿਹੜੇ ਬੁਲਟ ਆ ਉਹ ਸ਼ੂਟ ਹੋਏ ਨੇ। ਸੋ ਪੂਰੀ ਗੱਡੀ ਦੇ ਵਿੱਚ ਜਿਹੜਾ ਸ਼ੀਸ਼ੇ ਆ ਉਹ ਟੁੱਟੇ ਹੋਏ ਨੇ। ਸੋ ਵਿੱਚ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਚੱਪਲ ਹੈ, ਬਲੱਡ ਹੈ ਜਿਹੜਾ ਉਹ ਪਿਆ ਹੋਇਆ, ਬਲੱਡ ਗੱਡੀ ਦੇ ਵਿੱਚ ਪਿਆ ਹੋਇਆ, ਸ਼ੀਸ਼ੇ ਟੁੱਟੇ ਹੋਏ ਨੇ। ਤਾਂ ਅਗਲੀ ਸਾਈਡ ਤੋਂ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਗੱਡੀ ਦੀ ਪੂਰੇ ਜਿਹੜੇ ਰਾਊਂਡ ਕਿਸ ਤਰੀਕੇ ਨਾਲ ਗੋਲੀਆਂ ਆਈਆਂ, ਗੋਲੀਆਂ ਦੇ ਨਿਸ਼ਾਨ ਆ ਜਿਹੜੇ ਉਹ ਹਾਲੇ ਵੀ ਸ਼ੀਸ਼ੇ ਦੇ ਵਿੱਚ ਜਿਹੜੇ ਮੌਜੂਦ ਨੇ। ਕਿ ਕਾਫੀ ਜਿਹੜੇ ਬੁਲਟਸ ਆ ਉਹ ਫਾਇਰ ਕੀਤੇ ਗਏ ਨੇ ਗੱਡੀ ਦੇ ਜਿਹੜੇ ਬੋਨਟ ਦੇ ਵਿੱਚ ਵੀ ਜਿਹੜੇ ਬੁਲਟਸ ਆ ਉਹ ਲੱਗੇ ਆ। ਸੋ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਉਸ ਗੱਡੀ ਦੀਆਂ ਦਿਖਾ ਰਹੇ ਹਾਂ ਜਿਸ ਗੱਡੀ ਦੇ ਉੱਪਰ ਫਾਇਰਿੰਗ ਕੀਤੀ ਗਈ ਸੀ, ਜਿਸ ਗੱਡੀ ਦੇ ਉੱਪਰ ਫਾਇਰ ਕੀਤਾ ਗਿਆ ਸੀ। ਉਹ ਗੱਡੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਹਾਲਾਤ ਦੇ ਵਿੱਚ ਟਾਇਰ ਆ ਜਿਹੜੇ ਦੋਨੋਂ ਉਹ ਸ਼ਾਇਦ ਹੋ ਸਕਦਾ ਕਿ ਗੋਲੀਆਂ ਵੱਜਣ ਕਾਰਨ ਹੀ ਜਿਹੜੇ ਟਾਇਰ ਆ ਉਹ ਨੁਕਸਾਨੇ ਗਏ ਹੋਣ ਜਾਂ ਟਾਇਰ ਆ ਜਿਹੜੇ ਉਹ ਜਿਹੜੇ ਉਹਨਾਂ ਦੀ ਹਵਾ ਨਿਕਲੀ ਹੋਵੇ। ਸੋ ਬਿਲਕੁਲ ਦਿਖਾ ਰਹੇ ਹਾਂ ਤੁਹਾਨੂੰ ਇਹ ਤਸਵੀਰਾਂ। ਜਿਹੜੀ ਗੱਡੀ ਇਸ ਟਾਈਮ ਮਾਨਸਾ ਦੇ ਥਾਣਾ ਸਿਟੀ ਦੇ ਵਿੱਚ ਮੌਜੂਦ ਆ। ਥਾਣਾ ਸਿਟੀ ਦੇ ਵਿੱਚ ਗੱਡੀ ਮੌਜੂਦ ਆ। ਗੱਡੀ ਦਾ ਨੰਬਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਗੱਡੀ ਦਾ ਨੰਬਰ ਜਿਹੜਾ PB 65 AV 9713 PB 65 AV 9713 ਜਿਹੜੀ ਥਾਰ ਕਾਲੇ ਰੰਗ ਦੀ ਥਾਰ ਗੱਡੀ ਆ ਉਹ ਇਸ ਟਾਈਮ ਥਾਣੇ ਦੇ ਵਿੱਚ ਮੌਜੂਦ ਹੈ, ਜਿਸ ਦੇ ਉੱਪਰ ਜਿਹੜੀ ਫਾਇਰਿੰਗ ਹੋਈ ਸੀ। ਫਾਇਰਿੰਗ ਇਸ ਗੱਡੀ ਦੇ ਉੱਪਰ ਕੀਤੀ ਗਈ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਮੌਜੂਦ ਸੀ। ਜਿਹੜੇ ਦੋਨੋਂ ਟਾਇਰ ਨੇ, 3 ਟਾਇਰਾਂ ਦੇ ਵਿੱਚ ਜਿਹੜੀ ਹੈ ਉਹ ਹਵਾ ਨਿਕਲੀ ਹੋਈ ਹੈ। ਸ਼ਾਇਦ ਫਾਇਰਿੰਗ ਨਾਲ ਹੀ ਜਿਹੜੀ ਇਹ ਗੱਡੀ ਹੈ ਉਹਦੇ ਵਿੱਚੋਂ ਹਵਾ ਨਿਕਲੀ ਹੋਵੇ। ਗੋਲੀਆਂ ਦੇ ਨਿਸ਼ਾਨ ਉਸੇ ਤਰ੍ਹਾਂ ਮੌਜੂਦ ਹੈ ਜਿਸ ਤਰ੍ਹਾਂ ਦੱਸਿਆ ਕਿ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਗੋਲੀਆਂ ਉਦੋਂ ਚਲਾਈਆਂ ਗਈਆਂ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਉਹ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਉਸਦੇ ਸਾਥੀ ਹੈ ਜਿਹੜੇ ਉਹ ਜ਼ਖਮੀ ਹੋ ਜਾਂਦੇ। ਉਹ ਗੱਡੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਗੱਡੀ ਦੇ ਵਿੱਚ ਉਸੇ ਤਰ੍ਹਾਂ ਬਲੱਡ ਜਿਹੜਾ ਹੈਗਾ, ਖੂਨ ਹੈ ਉਹ ਸਾਫ਼ ਤੌਰ 'ਤੇ ਦੇਖਣ ਨੂੰ ਮਿਲ ਰਿਹਾ। ਜਿਹੜਾ ਸਮਾਨ ਹੈ ਉਸੇ ਤਰ੍ਹਾਂ ਹੀ ਗੱਡੀ ਦੇ ਵਿੱਚ ਜਿਹੜਾ ਖਿਲਰਿਆ ਪਿਆ, ਖੂਨ ਦੇ ਜਿਹੜੇ ਨਿਸ਼ਾਨ ਹੈ ਉਹ ਗੱਡੀ ਦੇ ਵਿੱਚ ਉਸੇ ਤਰ੍ਹਾਂ ਪਏ ਨੇ। ਇੱਕ ਚੱਪਲ ਵੀ ਜਿਹੜੀ ਗੱਡੀ ਦੇ ਵਿੱਚ ਪਈ ਹੋਈ ਆ। ਹਾਲਾਂਕਿ ਇਹ ਤਸਵੀਰਾਂ ਤੁਹਾਨੂੰ ਵਿਚਲਿਤ ਕਰ ਸਕਦੀਆਂ ਕਿਉਂਕਿ ਖੂਨ ਦੇ ਜਿਹੜੇ ਨਿਸ਼ਾਨ ਹੈ, ਜਿਸ ਤਰੀਕੇ ਨਾਲ ਬਲੱਡ ਹੈ ਜਿਹੜਾ ਗੱਡੀ ਦੇ ਵਿੱਚ ਡੁੱਲਿਆ ਹੋਇਆ, ਉਹ ਤਸਵੀਰਾਂ ਤੁਹਾਨੂੰ ਵਿਚਲਿਤ ਕਰ ਸਕਦੀਆਂ ਨੇ। ਪਰ ਜਿਹੜਾ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਸਿੱਧੂ ਮੂਸੇਵਾਲਾ ਦੀ ਉਸ ਗੱਡੀ ਦੀਆਂ ਦਿਖਾ ਰਹੇ ਨੇ ਜਿਸ ਗੱਡੀ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਸੀ, ਜਿਸ ਗੱਡੀ ਦੇ ਵਿੱਚ ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਮੌਜੂਦ ਸੀ। ਪਿੱਛਾ ਕਰਨ ਤੋਂ ਬਾਅਦ ਕੁਝ ਲੋਕਾਂ ਵੱਲੋਂ, ਹਥਿਆਰਬੰਦ ਲੋਕਾਂ ਵੱਲੋਂ ਹਮਲਾ ਕਰਕੇ ਇਸ ਗੱਡੀ ਨੂੰ ਜਿਹੜਾ ਹੈਗਾ ਨਿਸ਼ਾਨਾ ਬਣਾਇਆ ਗਿਆ ਸੀ, ਸਿੱਧੂ ਮੂਸੇਵਾਲਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮੌਤ ਹੋ ਜਾਂਦੀ ਹੈ। ਅਤੇ ਇਹ ਗੱਡੀ ਇਸ ਟਾਈਮ ਥਾਣਾ ਸਿਟੀ, ਮਾਨਸਾ ਥਾਣਾ ਸਿਟੀ ਦੇ ਵਿੱਚ ਮੌਜੂਦ ਆ। ਥਾਣਾ ਸਿਟੀ ਦੇ ਵਿੱਚ ਇਸ ਗੱਡੀ ਨੂੰ ਲਿਆਂਦਾ ਗਿਆ। ਥਾਣਾ ਸਿਟੀ ਮਾਨਸਾ ਦੇ ਵਿੱਚ ਇਹ ਗੱਡੀ ਮੌਜੂਦ ਆ। ਹਾਲਾਂਕਿ ਜਾਂਚ ਹੋ ਰਹੀ ਹੈ, ਇਸ ਪੂਰੀ ਘਟਨਾ ਦੀ ਜਾਂਚ ਹੋ ਰਹੀ ਹੈ ਕਿ ਆਖਿਰ ਕੀ ਸੀ, ਉਹ ਪੂਰੇ ਕਾਰਨ ਕੀ ਸੀ ਜਿਨ੍ਹਾਂ ਕਾਰਨਾਂ ਕਰਕੇ ਸਿੱਧੂ ਮੂਸੇਵਾਲਾ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਫੇਸਬੁੱਕ ਦੇ ਉੱਪਰ ਜਿਹੜਾ ਕੁਝ ਪੋਸਟਾਂ ਪਾ ਕੇ ਕੁਝ ਗਰੁੱਪਸ ਵੱਲੋਂ ਜ਼ਿੰਮੇਵਾਰੀ ਲੈ ਲਈ ਗਈ ਹੈ, ਪਰ ਹਾਲੇ ਵੀ ਜਿਹੜੀ ਪੁਲਿਸ ਆ ਉਹ ਜਾਂਚ ਦੇ ਵਿੱਚ ਜੁਟੀ ਹੋਈ ਆ ਕਿ ਆਖਿਰ ਅਸਲ ਕਾਰਨ ਕੀ ਨੇ ਜਿਨ੍ਹਾਂ ਕਾਰਨਾਂ ਕਰਕੇ ਸਿੱਧੂ ਮੂਸੇਵਾਲਾ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਦਾ ਕਤਲ ਕਰ ਦਿੱਤਾ ਗਿਆ। ਜਿਸ ਤਰੀਕੇ ਨਾਲ ਪੋਸਟਾਂ ਪਾ ਕੇ, ਹਾਲਾਂਕਿ ਜ਼ਿੰਮੇਵਾਰੀ ਤਾਂ ਲਈ ਗਈ ਹੈ, ਜ਼ਿੰਮੇਵਾਰੀ ਲੈਣ ਤੋਂ ਬਾਅਦ ਕਾਫੀ ਕੁਝ ਹੋਰ ਵੀ ਜਿਹੜਾ ਸਾਹਮਣੇ ਆ ਰਿਹਾ। ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਚੱਲ ਰਹੀਆਂ, ਇੱਕ ਚਰਚਾ ਚੱਲ ਰਹੀ ਹੈ, ਇੱਕ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਉਸ ਤਰੀਕੇ ਨਾਲ। ਪਰ ਅਸਲ ਜਿਹੜੀ ਸਾਰੀ ਕਹਾਣੀ ਹੈ, ਸਾਰੀ ਸਥਿਤੀ ਹੈ ਜਿਹੜੀ ਉਹ ਜਾਂਚ ਤੋਂ ਬਾਅਦ ਹੀ ਕਲੀਅਰ ਹੋ ਪਾਵੇਗੀ ਕਿ ਆਖਿਰ ਇਸ ਘਟਨਾ ਪਿੱਛੇ, ਇਸ ਘਟਨਾ ਦਾ ਅਸਲ ਮਕਸਦ ਕੀ ਸੀ, ਅਸਲ ਕਾਰਨ ਕੀ ਸੀ ਜਿਸ ਕਾਰਨ ਕਰਕੇ ਸਿੱਧੂ ਮੂਸੇਵਾਲਾ ਨੂੰ
ਨਿਸ਼ਾਨਾ ਬਣਾਇਆ ਗਿਆ। ਲਗਾਤਾਰ ਅਸੀਂ ਇਸ ਖਬਰ ਦੇ ਉੱਪਰ ਬਣੇ ਹੋਏ ਹਾਂ, ਲਗਾਤਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਵਾਂਗੇ, ਜਾਣਕਾਰੀ ਸਾਂਝੀ ਕਰਦੇ ਰਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ।